24 ਮਾਰਚ ਹੋ ਗਈ ਅੱਜ 23 ਰੋਜ਼ਾ ਤੇ ਸੱਟ ਕਿਵੇਂ ਲੱਗੀ ਇਹ ਆਪਣੇ ਵੇਖਣ ਵਾਲਿਆਂ ਨੂੰ ਵੀ ਦੱਸ ਛੜੀਏ। ਉਹ ਸਾਰੇ ਵੇਖਣ ਵਾਲੇ ਇਹੀ ਪੁੱਛਦੇ ਨੇ ਵੀ ਮਤਲਬ ਸੱਟ ਕਿਵੇਂ ਲੱਗੀ। ਕੋਈ ਆਂਦੇ ਨੇ ਵੀ ਇਹਨੂੰ ਕਿਸੇ ਮਾਰਿਆ ਕੋਈ ਆਂਦੇ ਨੇ ਕਿ ਵੀਲਿੰਗ ਕਰਦੇ ਆ ਸੱਟ ਲਵਾ ਬੈਠੀ। ਮੈਂ ਹੁਣ ਮੇਰੀ ਉਮਰ ਹੈ ਕੋਈ ਹੈਂ ਬੁੱਢੀ ਘੋੜੀ ਲਾਲ ਲਗਾਉ ਮੈਂ ਵੀਲਿੰਗਾਂ ਕਾਹਦੀਆਂ ਕਰਨੀਆਂ ਨੇ। ਤੇ ਉਹ ਕੋਈ ਕੁਝ ਪਿਆਂਦਾ ਕੋਈ ਕੁਝ ਪਿਆਂਦਾ ਫਿਰ ਉਹ ਆਪਣੇ ਲਾਈਕ ਵਿਊ ਲੈਣ ਵਾਸਤੇ ਭਾਤ ਦੀਆਂ ਗੱਲਾਂ। ਤੇ ਉਹ ਦੱਸ ਛੱਡਨੇ ਵੀ ਸੱਟ ਕਿਵੇਂ ਲੱਗੀ। ਇੰਜ ਪਹਿਲੀ ਵਾਰੀ ਨਾ ਮੈਨੂੰ ਸੱਟ ਲੱਗੀ ਉਦੋਂ ਮੈਂ ਮੋਟਰਸਾਈਕਲ ਤੋਂ ਡਿੱਗਾ ਤੇ ਉਹ ਇੱਕ ਵਾਰੀ ਭਾਈ ਜ਼ਾਕਰ ਕੌੜਾ ਵਟਾ ਮੇਰਾ ਖਾ ਕਤਾ ਸਹੀ ਗੱਲ ਜੀ। ਉਹ ਕੌੜਾ ਵਟਾ ਮੇਰਾ ਕਿਵੇਂ ਖਾਦਾ ਗਿਆ ਉਹਦੀ ਮੈਂ ਤੁਹਾਨੂੰ ਦੱਸਦਾ ਵਾਂ ਵੀ ਜਿਵੇਂ ਆ ਹੁਣ ਸੱਟ ਲੱਗੀ ਹੈ ਨਾ ਤੇ ਇਸੇ ਤਰ੍ਹਾਂ ਆ ਹੋ ਗਏ ਨਾ 4 ਸਾਲ ਹਾਂ ਇੱਥੇ ਹਾਂ 4 ਸਾਲ। ਤੇ ਉਹ ਮੈਂ ਮੋਟਰਸਾਈਕਲ ਤੇ ਨਾ ਸ਼ਾਮ ਦੇ ਟਾਈਮ ਨਿਕਲਿਆ। ਹਾਂਜੀ 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 ਉਹ ਕਿਸੇ ਨੇ ਡੈਂਪਰ ਸਟਾਇਆ ਸੀ ਇੱਟਾਂ ਦਾ ਤੇ ਉਹ ਚੱਕਾ ਨਹੀਂ ਸੀ ਲੱਗਾ ਇੰਝ ਇੱਟਾਂ ਪਈਆਂ ਸਨ। ਤੇ ਉਹ ਮੈਂ ਨਾ ਮੱਛਰ ਪੈਂਦਾ ਸੀ ਅੱਖਾਂ ਦੇ ਵਿੱਚ ਹੈਲਮਟ ਪਾ ਲਿਆ ਤੇ ਟਾਈਮ ਸੀ ਮਗਰਬ ਦੇ ਅੱਗੇ ਪਿੱਛੇ। ਤੇ ਉਹ ਜਿਉਂ ਨਿਕਲਿਆ ਨਾ ਤੇ ਉਹ ਹੈਲਮਟ ਦਾ ਜਿਹੜਾ ਸ਼ੀਸ਼ਾ ਹੈ ਨਾ ਉਹ ਕਾਲੇ ਰੰਗ ਦਾ ਸੀ ਤੇ ਉਹ ਵੀ ਮੈਂ ਅੱਗੇ ਕਰ ਲਿਆ। ਤੇ ਮੋਟਰਸਾਈਕਲ ਜ਼ਰਾ ਕਿ ਤੇਜ਼ ਰਫ਼ਤਾਰ ਸੀ ਏਡੀ ਸਲੋ ਨਹੀਂ ਸੀ ਉਹ ਏਡੀ ਤੇਜ਼ ਵੀ ਨਹੀਂ ਸੀ ਰੋਡ ਦੀ ਨਿਸਬਤ ਤੇਜ਼ ਰਫ਼ਤਾਰ ਸੀ। ਉਹ ਡੀਗਰ ਕੇ ਟਾਈਮ ਮੈਂ ਲੰਘਿਆ ਤੇ ਉਦੋਂ ਰੋਡ ਖਾਲੀ ਸੀ। ਤੇ ਜਦੋਂ ਮੈਂ ਉਹ ਸ਼ਾਮ ਟਾਈਮ ਗਿਆ ਤੇ ਉਦੋਂ ਕਿਸੇ ਨੇ ਡੈਂਪਰ ਇੱਟਾਂ ਦਾ ਜਿਹੜਾ ਨਾ ਲਵਾ ਲਿਆ ਸੀ ਤੇ ਉਹ ਇੰਝ ਹੀ ਪਈਆਂ ਸਨ। ਉਹ ਮੇਰੀ ਟੱਕਰ ਹੋ ਗਈ ਉਹ ਇੱਟਾਂ ਦੇ ਨਾਲ। ਉਹ ਮੈਂ ਜਦੋਂ ਉੱਤੇ ਡਿੱਗਾ ਨਾ ਤੇ ਇਹ ਜਿਹੜਾ ਹੱਥ ਮੇਰਾ ਇਹ ਗੁੱਟ ਦੀ ਹੱਡੀ ਟੁੱਟ ਗਈ। ਫਿਰ ਇਹ ਸੀਨੇ ਤੇ ਇੱਟਾਂ ਦੀਆਂ ਉਹ ਸੱਟਾਂ ਬੜੀਆਂ ਲੱਗੀਆਂ ਤੇ ਉਹ ਖੂਨ ਸ਼ੂਨ ਵਾਵਾ ਵਗਿਆ। ਤੇ ਉਹ ਮੈਂ ਜਦੋਂ ਘਰ ਤੋਂ ਥੋੜੀ ਦੂਰ ਹੀ ਤੇ ਉਹ ਘਰ ਲਿਆਂਦਾ ਉਹਨੇ ਮੈਨੂੰ ਤੇ ਫਿਰ ਫਟਾਫਟ ਹਸਪਤਾਲ ਟੁਰ ਗਏ। ਚਲੋ ਉਹ ਐਕਸਰੇ ਕਰਨ ਲੱਗ ਪਏ ਅਲਟਰਾਸਾਊਂਡ ਕਰਨ ਲੱਗ ਪਏ ਵੀ ਪੇਟ 'ਚ ਕੋਈ ਵੇਨ ਤੇ ਨਹੀਂ ਕੋਈ ਟੁੱਟ ਗਈ ਜਾਂ ਜਿਹੜੇ ਰੋਗ ਸੱਟ ਲੱਗੀ ਹੈ ਕੋਈ ਹੱਡੀ ਪਸਲੀ। ਤੇ ਉਹ ਫੋਨ ਕਰਨ ਘਰ ਦੇ ਤੇ ਅੱਗੋਂ ਭਾਈ ਯਾਰ ਅੰਕਲ ਵੀ ਨਾ ਫੋਨ ਚੁੱਕਣ ਹੋਏ ਤੋਂ ਸਾਡਾ ਇੱਕ ਭਾਈ ਸਲੀਮ ਹੈ ਕਾਫੀ ਸਾਲ ਤੋਂ ਸਾਡਾ ਉਹਨਾਂ ਦਾ ਨਾ ਮਤਲਬ ਬੜਾ ਪਿਆਰ ਹੈ ਉਹ ਵੀ ਨਾਲ ਹੀ ਸਨ। ਉਹਨਾਂ ਨੂੰ ਫੋਨ ਕਰਨ ਤੇ ਉਹ ਵੀ ਫੋਨ ਨਾ ਚੁੱਕਣ ਉਹ ਮੈਨੂੰ ਜੋ ਲੈ ਕੇ ਹਸਪਤਾਲ ਲੱਗੇ ਹਨ ਦੌੜਨ ਭੱਜਣ। ਤੇ ਉਹ ਕਿਸੇ ਨੇ ਪੋਸਟ ਚਾੜ ਚੜੀ ਵੀ ਇੰਨਾ ਲਿੱਲਾ ਵਾ ਇੰਨਾ ਲੈ ਰਾਜ ਹੁਣ ਵੈਸ ਘੁੰਮਣ ਸਿਆਲਕੋਟੀ ਫੌਤ ਹੋਈ ਸੀ ਨਾ ਗੱਲ ਬਈ ਉਹ ਵੈਸ ਫੌਤ ਹੋ ਗਿਆ। ਉਹ ਘਰ ਨਾ ਕੋਈ 3-4 ਮੁੰਡੇ ਰੋਂਦੇ ਆ ਗਏ ਤੇ ਉਹ ਅੰਮਾ ਹਰੀ ਤੁਹਾਨੂੰ ਪਤਾ ਬੜੀ ਹਿੰਮਤ ਵਾਲੇ ਨੇ ਹੈਂ ਉਹ ਮਾਸ਼ਾਅੱਲਾ। ਤੇ ਉਹ ਅੰਮੀ ਹਰੀ ਆਂਦੇ ਨੇ ਪੁੱਤਰ ਕਿਉਂ ਰੋਂਦੇ ਹੋ ਤੇ ਉਹਨੇ ਆਖਿਆ ਵੀ ਹਾਲਾ ਜੀ ਵੈਸ ਫੌਤ ਹੋ ਗਿਆ। ਤੂੰ ਆਂਦੇ ਨੇ ਨਹੀਂ ਮੈਨੂੰ ਇੰਨਾ ਪਤਾ ਕਿ ਜਦੋਂ ਉਹ ਘਰੋਂ ਗਿਆ ਸੀ ਨਾ ਉਹਦੀ ਹਾਲਤ ਇੰਜ ਦੀ ਨਹੀਂ ਜਿਵੇਂ ਤੁਸੀਂ ਦੱਸਦੇ ਹੋ ਪਏ ਤੇ ਉਹ ਮੈਂ ਨਹੀਂ ਮੰਨਦੀ। ਚਲੋ ਫੇਰ ਵੀ ਮਾਂ ਸੀ ਉਹਨਾਂ ਫੋਨ ਕੀਤਾ ਭਾਈ ਹਰਾਂ ਦੇ ਨੰਬਰ ਤੇ ਇਹ ਦੌੜ ਭਾਜ ਕਰਦੇ ਹਨ ਵੀ ਮੇਰੇ ਬਾਰੇ ਉੱਥੇ ਹਸਪਤਾਲ ਹੀ ਇਹਨਾਂ ਕੋਲ ਫੋਨ ਨਾ ਚੁੱਕਣ ਹੋਇਆ। ਉਹਨਾਂ ਦੂਜੇ ਨੰਬਰ ਤੇ ਕੀਤਾ ਉਹਦੇ ਕੋਲ ਵੀ ਨਾ ਚੁੱਕਣ ਹੋਇਆ ਤੇ ਮੁੰਡੇ ਆਖਣ ਲੱਗੇ ਬਈ ਵਾਕਿਆ ਖਬਰਾਂ ਚੜ ਗਈਆਂ ਨੇ ਵੈਸ ਫੌਤ ਹੋ ਗਈ। ਤੇ ਉਹ ਘਰ ਦੇ ਜਿਹੜਾ ਨਾਮੀ ਹਰੀ ਉਹ ਪਰੇਸ਼ਾਨ ਹੋ ਗਿਆ ਵੀ ਸ਼ਾਇਦ ਹੋ ਸਕਦਾ ਫੋਨ ਵੀ ਨਹੀਂ ਪੇ ਚੁੱਕਦੇ। ਉਹ ਫਿਰ ਭਾਈ ਹਰਾਂ ਨੇ ਨਾ ਫੋਨ ਚੁੱਕਿਆ ਬਾਬਾ ਦੇਰ ਬਾਅਦ ਤੇ ਉਹ ਨਾਮੀ ਹਰਾਂ ਪੁੱਛਿਆ ਵੀ ਕੀ ਗੱਲ ਵੈਸ ਦਾ ਕੀ ਹਾਲ ਹੈ ਤੇ ਨਾ ਕਿਹਾ ਠੀਕ ਹੈ ਹੋਸ਼ ਦੇ ਵਿੱਚ। ਤੇ ਉਹ ਮੇਰੇ ਆਂਦੇ ਨੇ ਵੀ ਚਲੋ ਰੱਬ ਦੀ ਰਜ਼ਾ ਹੈ ਜੋ ਹੋਣਾ ਸੀ ਹੋ ਗਿਆ ਤੁਸੀਂ ਸੱਚੀ ਸੱਚੀ ਗੱਲ ਦੱਸੋ ਭਲਾ ਹਕੀਕਤ ਹੈ ਇੰਜ ਪਤਾ ਖਬਰ ਫੈਲ ਗਈ ਹੈ। ਤੇ ਆਂਦੇ ਨਹੀਂ ਐਸੀ ਕੋਈ ਗੱਲ ਨਹੀਂ ਹੁਣ ਜੈ ਵੇ ਕਿ ਅਸੀਂ ਨਾ ਉਧਰ ਐਕਸਰੇ ਵਾਲੇ ਪਾਸੇ ਅਲਟਰਾਸਾਊਂਡ ਵਾਲੇ ਪਾਸੇ ਦੌੜ ਭੱਜ ਪਏ ਕਾਰਨ ਉਹ ਜਿਵੇਂ ਖਬਰ ਚੜੀ ਨਾ ਉਹ ਅੱਗੋਂ ਸ਼ੇਅਰ ਕਰਨ ਵਾਲਿਆਂ ਨੇ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਸਵੇਰ ਤੱਕ ਨਾ ਉਹ ਖਬਰ ਫੈਲ ਗਈ ਵੈਸ ਫੌਤ ਹੋ ਗਿਆ। ਬੜੀ ਫੈਲ ਗਈ ਨਾ ਉਹ ਸਵੇਰੇ 8-9 ਵਜੇ ਭਾਈ ਜ਼ਾਕਰ ਤੇ ਉਹ ਜਨਾਬੇ ਵਾਲੀ ਇੱਥੇ ਟਿਉਟੇ ਕੈਰੀ ਡੱਬੇ ਕਾਰਾਂ ਲੋਕ ਉਹ ਕਿੱਥੋਂ ਦੂਜਿਆਂ ਜ਼ਿਲ੍ਹਿਆਂ ਦੇ ਵਿੱਚੋਂ ਆਉਣੇ ਸ਼ੁਰੂ ਹੋ ਗਏ। ਤੇ ਉਹ ਅੰਦਰ ਇਹਨਾਂ ਬੈਠਕ 'ਚ ਥਾਂ ਕੋਈ ਨਹੀਂ ਸੀ ਉਹ ਸੋਫੇ ਸਾਹਿਬ ਚੁੱਕ ਕੇ ਤੇ ਬਾਕੀ ਥੱਲੇ ਜੀ ਬਹਿਣ ਲੱਗ ਪਏ ਤੇ ਮੈਂ ਮੰਜੀ ਤੇ ਇੱਥੇ ਲੰਮਾ ਪਿਆ ਤੇ ਜੀ ਬਾਹਰ ਵੀ ਬਹਿਣ ਲੱਗ ਪਏ ਤੇ ਉਹ ਇਸ ਤਰ੍ਹਾਂ ਨਾ ਉਹ ਜ਼ਫਰਵਾਲ ਦੇ ਜੀ ਆ ਮਾਹੌਲ ਜੋ ਇੰਦਾ ਬਣ ਗਿਆ। ਉਹ ਜ਼ਫਰਵਾਲ ਨੂੰ ਜੀ ਆਏ ਕੋਈ ਕੈਰੀ ਡੱਬਾ ਆਪਣਾ ਟਿਉਟਾ ਭਰਿਆ ਤੇ ਵਿੱਚ ਕੋਈ ਬੀਬੀਆਂ ਮਾਈਆਂ ਬਾਬੇ ਤੇ ਉਹ ਸੁਣਦੇ ਜੋ ਹੋਏ ਮੈਨੂੰ ਔਰਤਾਂ ਵੀ ਸੁਣਦੀਆਂ ਨੇ ਮਰਦ ਵੀ ਸੁਣਦੇ ਨੇ ਹਰ ਉਮਰ ਦੇ ਜੀ ਸੁਣਦੇ ਨੇ। ਤੇ ਉਹ ਜਦੋਂ ਆਏ ਤੇ ਆਪਣਾ ਮੇਰੇ ਕੋਲ ਹੀ ਬੈਠੇ ਮੰਜੀ ਮੇਰੀ ਦੇ ਤੇ ਇੱਕ ਮੁੰਡਾ ਮੇਰੇ ਕੰਨ ਦੇ ਨੇੜੇ ਆਪਣਾ ਮੂੰਹ ਕਰਕੇ ਤੇ ਆਂਦਾ ਵੈਸ ਬਾਈ ਸੱਚੀ ਗੱਲ ਏ ਵੇ ਕਿ ਅਸੀਂ ਤੇ ਆਏ ਹਾਂ ਤੁਹਾਡੇ ਜਨਾਜ਼ੇ ਵਾਸਤੇ।
ਤੇ ਖਬਰ ਚੜੀ ਸੀ ਹਰ ਪਾਸੇ ਵੈਸ ਫੌਤ ਹੋ ਤੇ ਜਨਾਜ਼ੇ ਦਾ ਨਹੀਂ ਕਿਸੇ ਵੀ ਲਿਖਿਆ ਵੀ ਵੈਸ ਦਾ ਜਨਾਜ਼ਾ ਕਿਹੜੇ ਟਾਈਮ ਤੇ ਅਸੀਂ ਤੇ ਆਏ ਆ ਜਨਾਜ਼ੇ ਵਾਸਤੇ। ਮੈਂ ਕਿਹਾ ਯਾਰ ਹੁਣ ਐਡੀ ਦੂਰੋਂ ਤੁਸੀਂ ਸਫ਼ਰ ਕਰਕੇ ਆਏ ਹੋ ਤੇ ਹੁਣ ਚਾਹੀਦਾ ਨਾ ਹੁਣ ਮੈਂ ਮਰ ਜਾ ਤੁਸੀਂ ਜਨਾਜ਼ਾ ਪੜ੍ਹ ਕੇ ਜਾਓ। ਆਂਦੇ ਨੇ ਐਸੀ ਗੱਲ ਕੋਈ ਨਹੀਂ। ਅਸਲ ਗੱਲ ਇਹ ਵੇ ਵੀ ਤੁਸੀਂ ਇੰਜ ਕਰੋ ਇੱਕ ਵੀਡੀਓ ਬਣਾ ਕੇ ਨਾ ਤੇ ਲੋਕਾਂ ਨੂੰ ਵਾਜ਼ੇ ਕਰ ਛੜੋ ਵੀ ਮੈਂ ਮਰਿਆ ਨਹੀਂ ਮੈਂ ਹਯਾਤ। ਉਹ ਫਿਰ ਅੱਜ ਵੀਡੀਓ ਬਣਾਉਣ ਦਾ ਵੀ ਮਕਸਦ ਇਹ ਵੇ ਕਿ ਜਿਹੜੀਆਂ ਖਬਰਾਂ ਚੜ੍ਹਦੀਆਂ ਨੇ ਪਈਆਂ ਉਹ ਵਾਜ਼ੇ ਕਰ ਦਿੱਤਾ ਜਾਏ ਵੀ ਨਾ ਮੈਨੂੰ ਕਿਸੇ ਮਾਰਿਆ ਤੇ ਨਾ ਐਕਸੀਡੈਂਟ ਹੋਇਆ ਨਾ ਕੋਈ ਐਸਾ ਮਾਮਲਾ। ਉਹ ਫਿਰ ਜੀ ਜਦੋਂ ਉਹ ਇਕੱਠੇ ਹੋਏ ਹਨ ਨਾ ਵਾਹਵਾ ਤੇ ਉਹ ਵੇਖੋ ਵੇਖੀ ਮੇਰਾ ਮਤਲਬ ਸੁਣ ਸੁਣਾ ਕੇ ਫੇਸਬੁੱਕ ਤੋਂ ਤੇ ਟਿਕਟਾਕ ਤੋਂ ਲੋਕ ਆ ਗਏ ਨਾ ਤੇ ਉਹ ਫਿਰ ਮੈਂ ਆਪਣਾ ਭਾਈ ਹਰਾਂ ਨੂੰ ਆਖਿਆ ਮੈਂ ਹੁਣ ਇੰਨੇ ਲੋਕ ਇਕੱਠੇ ਹੋਏ ਨੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰੋਂ ਕਿਹੜੇ ਕਿਹੜੇ ਜ਼ਿਲ੍ਹੇ ਚੋਂ ਆਉਂਦੇ ਨੇ ਭਾਈਏ ਤੇ ਇਹਨਾਂ ਘਨ ਪਾਣੀ ਦਾ ਤੇ ਆਸਰਾ ਕਰੋ ਨਾ। ਤੇ ਉਹ ਫਿਰ ਲੂਣੇ ਮਿੱਠੇ ਚੌਲ ਜੀਆਂ ਉਹਨਾਂ ਖਵਾਏ ਤੇ ਉਹ ਮੇਰੇ ਜਿਉਂਦਿਆਂ ਇੱਕ ਵਾਰੀ ਜੀਆਂ ਨੇ ਖਾ ਲਿਆ ਉਹ ਕੌੜਾ ਵੱਟਾ ਮੇਰਾ ਨਾ। ਉਹ ਹੁਣ ਅੱਜ ਦੀ ਇਹ ਗੱਲ ਹੈ ਵੀ ਕੱਲ ਸੀੜੀ ਦੇ ਉੱਤੋਂ ਹੀ ਉਤਰਨ ਲੱਗਾ ਸਾਂ ਤੇ ਉਹ ਮੰਜੀ ਸੀ ਮੇਰੇ ਕੋਲ ਤੇ ਉਹ ਮੈਂ ਨਾ ਸੀੜੀ ਤੋਂ ਮੰਜੀ ਲੈ ਕੇ ਉਤਰਨਾ ਤੇ ਉਹ ਜੋ ਥੱਲੜੇ ਆਪਣਾ ਸਟੈਪ ਤੇ ਪੈਰ ਰੱਖਿਆ ਨਾ ਤੇ ਉਹ ਪੈਰ ਮੇਰਾ ਨਾ ਦੋਹਰਾ ਤਰੇਰਾ ਹੋ ਗਿਆ। ਹਾਂਜੀ ਤੇ ਉਹ ਡਿੱਗਦਿਆਂ ਸਾਰੀ ਮੈਨੂੰ ਪਤਾ ਲੱਗ ਗਿਆ ਕਿ ਕੋਈ ਇਹਨਾਂ ਨੂੰ ਹੱਡੀ ਛੱਡੀ ਨੂੰ ਮਸਲਾ ਬਣ ਗਿਆ। ਹਾਂਜੀ 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 ਤੇ ਉਹ ਫਿਰ ਆਪਣਾ ਜਦੋਂ ਹਸਪਤਾਲ ਗਏ ਆ ਐਕਸਰੇ ਕਰਾਏ ਨੇ ਤੇ ਉਹ ਐਕਸਰਿਆਂ ਦੇ ਵਿੱਚ ਫਿਰ ਉਹ ਲੇਡੀ ਡਾਕਟਰ ਸੀ ਉਹਨੇ ਦੱਸਿਆ ਕਿ ਮਤਲਬ ਗਿੱਟੇ ਦੀ ਹੱਡੀ ਜਿਹੜੀ ਉਹ ਫ੍ਰੈਕਚਰ ਹੋ ਗਈ ਹੈ ਗਿੱਟੇ ਦੀ ਹੱਡੀ ਟੁੱਟ ਗਈ ਤੇ ਨਾਲ ਉਹ ਆਪਣਾ ਮਾਸ ਪਾਟ ਗਿਆ। ਤੇ ਉਹ ਇਹ ਵੇ ਕਿ ਚਲੋ ਪਲਸਤਰ ਲੱਗਾ ਅੱਲਾ ਖੈਰ ਰੱਖੇ ਕੋਈ ਦਿਹਾੜੇ 6-7 ਹੁਣ ਇਹ ਲੱਗਾ ਰਹੇਦਾ ਉਹ ਜਿਵੇਂ ਉਹਨਾਂ ਦੱਸਿਆ ਅੱਗੋਂ ਫਿਰ ਖੁੱਲ ਹਾਂਜੀ ਹਾਂਜੀ ਤੇ ਉਹ ਆਪਣਾ ਨਾਲ ਕੋਈ ਦਵਾਈਆਂ ਖਾਣ ਵਾਸਤੇ ਦਿੱਤੀਆਂ ਨੇ। ਉਹ ਮੇਰੀਆਂ ਅੱਜ ਕੱਲ ਸਾਰਿਆਂ ਦੀਆਂ ਤੁਹਾਡੀਆਂ ਅਫਤਾਰੀਆਂ ਜ਼ਾਹਰੇ ਲੋਕਾਂ ਨੇ ਪਿਆਰ ਵਾਲਿਆਂ ਨੇ ਜਿਵੇਂ ਅਸੀਂ ਬੁਲਾਉਂਦੇ ਹਾਂ ਜੀਆਂ ਨੂੰ ਫਿਰ ਸਾਨੂੰ ਵੀ ਹਾਂਜੀ ਉਹ ਜਿੰਨੇ ਸਾਡੇ ਵੇਖਣ ਵਾਲੇ ਨੇ ਸੁਣਨ ਵਾਲੇ ਨੇ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਪ੍ਰੋਗਰਾਮ ਰੱਖਿਆ ਸੀ ਦਾਵਤਾਂ ਰੱਖੀਆਂ ਸਨ ਅਫਤਾਰੀਆਂ ਰੱਖੀਆਂ ਸਨ ਉਹਨਾਂ ਸਾਰਿਆਂ ਕੋਲੋਂ ਇਸ ਮਜਬੂਰੀ ਦੀ ਵਜ੍ਹਾ ਤੋਂ ਮਾਜ਼ਰਤ ਚਾਹੁੰਦਾ ਜੀ। ਤੇ ਬਾਕੀ ਮੇਰਾ ਪਤਾ ਲੈਣ ਵਾਸਤੇ ਆਏ ਨੇ ਕਾਰੀ ਸਈਦ ਸਾਹਿਬ ਨੇ ਸਾਡੇ ਬੜੇ ਪਿਆਰ ਵਾਲੇ ਨੇ ਸਾਡੇ ਇਲਾਕੇ ਦਾ ਫਖਰ ਨੇ ਤੇ ਜਨਾਬ ਚੌਧਰੀ ਅਹਿਮਦ ਅਲੀ ਸਾਹਿਬ ਨੇ ਇਹ ਸਾਡੇ ਚੇਅਰਮੈਨ ਨੇ। ਹਾਂਜੀ ਸਾਡੇ ਘੁੰਮਣ ਸਾਹਿਬ ਨੇ ਭਾਈ ਜ਼ਾਕਰ ਸਾਹਿਬ ਨੇ ਜੀ ਇਹਨਾਂ ਦੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਭਾਈ ਅੱਲਾਹ ਪਾਕ ਤੁਹਾਨੂੰ ਜਜ਼ਾਏ ਖੈਰ ਦੇ। ਲੰਬੜਦਾਰ ਚੌਧਰੀ ਅਨਵਰ ਘੁੰਮਣ ਸਾਹਿਬ ਨੇ ਸਾਡੇ ਬਜ਼ੁਰਗ ਨੇ ਮੇਰੇ ਨਾਨਾ ਜੀ ਵੀ ਲੱਗਦੇ ਨੇ ਤੇ ਜਿੰਨੇ ਵੀ ਦੋਸਤ ਫੋਨ ਉੱਤੇ ਕਮੈਂਟਾਂ ਦੇ ਵਿੱਚ ਮੈਸੇਜ ਕਰਕੇ ਹਾਲ ਅਹਿਵਾਲ ਦਰਿਆਫਤ ਕਰਦੇ ਨੇ ਪਏ ਤੁਹਾਡਾ ਵੀ ਬਹੁਤ ਸ਼ੁਕਰੀਆ। ਜਿਹੜੇ ਆਪਣਾ ਟਾਈਮ ਕੱਢ ਕੇ ਤਸ਼ਰੀਫ ਲਿਆਉਂਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ। ਕਾਲਾਂ ਜਿਵੇਂ ਬੈਠੇ ਆ ਨਾ ਕਈ ਵਾਰੀ ਨਹੀਂ ਵੀ ਚੁੱਕਣ ਹੁੰਦੀਆਂ ਇਹ ਹੁਣ ਫੋਨ ਇੱਕ ਚੁੱਕ ਲਈਏ ਨੀ ਹਾਂਜੀ ਯਾਨੀ अस्सलाम वालेकुम। वालेकुम सलाम जी। सर जी की हाल चाल है ठीक ठाक हो? अल्लाह दा करम कौन साहब ने? मैं इमरान गल कर रहा फैसलाबाद ਉਹਦੇ ਕੀ ਹੋਇਆ ਤੁਹਾਡੀ ਲੱਤ ਨੂੰ ਐ ਸੱਟ ਲੱਗ ਗਈ ਜੇ ਡਿੱਗ ਕੇ ਨਾ ਸੀੜੀ ਦੇ ਉੱਤੋਂ ਤੇ ਅੱਲਾ ਖੈਰ ਰੱਖੇ ਸਿਰੇ ਬੜੇ ਘਰ ਦੇ ਪਰੇਸ਼ਾਨ ਹੋਏ ਸਾਰੇ ਹੀ। ਹਾਂਜੀ ਮਿਹਰਬਾਨੀ ਜੀ ਅੱਲਾ ਤੰਦਰੁਸਤੀ ਦੇ ਤੁਹਾਨੂੰ ਵੀ ਦੁਆ ਕਰਿਓ ਜੀ ਖੈਰ ਹੈ ਇਨਸ਼ਾਅੱਲਾ ਜੀ ਇਨਸ਼ਾਅੱਲਾ ਅੱਲਾ ਮੀਆਂ ਇਸ ਦਿਨਾਂ ਸਦਕਾ ਤੁਹਾਨੂੰ ਤੰਦਰੁਸਤੀ ਸੇਧ ਦੇ ਆਮੀਨ। ਫੈਸਲਾਬਾਦ ਕਿਹੜੇ ਪਿੰਡ ਦੇ ਹੋ? ਫੈਸਲਾਬਾਦ ਅਸੀਂ ਕਮਾਲਪੁਰ ਸ਼ਹਿਰ ਦੇ ਮੋਟਰਵੇ ਦੇ ਨਾਲ ਪਿੰਡ ਹੈ। ਅੱਛਾ 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 ਕੋਈ ਚੱਕ ਕੇ ਨਾਲ ਹਾਂਜੀ ਪੰਚਕ ਟੀਮ ਦੇ ਕਮਾਲਪੁਰ ਜੀ। ਮਿਹਰਬਾਨੀ ਜੀ ਤੁਹਾਡਾ ਬਹੁਤ ਸ਼ੁਕਰੀਆ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ ਮਿਹਰਬਾਨੀ ਹੈ ਜੀ ਮਿਹਰਬਾਨੀ ਜੀ ਸ਼ੁਕਰੀਆ ਜਜ਼ਾਕੱਲਾ। ਲਓ ਜੀ ਵੇਖਣ ਵਾਲੇ ਸੁਣਨ ਵਾਲੇ ਜਿੰਨੇ ਸਾਡੇ ਪਿਆਰ ਕਰਨ ਵਾਲੇ ਹਰ ਸ਼ਹਿਰ ਚੋਂ ਹਰ ਜ਼ਿਲ੍ਹੇ ਚੋਂ ਦੂਜਿਆਂ ਸੂਬਿਆਂ ਦੇ ਵਿੱਚੋਂ ਕਾਲਾਂ ਆ ਰਹੀਆਂ ਨੇ ਪਿਆਰ ਦੀ ਬਾਤ ਹੈ ਮੁਹੱਬਤ ਦੀ ਬਾਤ ਹੈ। ਉਹ ਜਿਵੇਂ ਮਾਸ਼ਾਅੱਲਾ ਜੀ ਅਹਿਸਾਸ ਦੇ ਨਾਲ ਜਿਵੇਂ ਪਤਾ ਲੈਣ ਵਾਸਤੇ ਆਉਂਦੇ ਨੇ ਪਏ ਜਿਵੇਂ ਫੋਨ ਕਰਦੇ ਨੇ ਪਏ ਇੰਨਾ ਕੁਝ ਮੈਨੂੰ ਪਤਾ ਲੱਗ ਗਿਆ। ਕੱਲ ਦਾ ਪਤਾ ਨਹੀਂ ਟਾਈਮ ਕਿੰਜ ਦਾ ਆਉਣਾ ਮਰਨੇ ਤੇ ਰੌਣਕ ਮੇਰੀ ਜਣਾ ਨਾ ਬਣ ਜੇ ਦੀ। ਬਾਕੀ ਅੱਲਾਹ ਪਾਕ ਫਿਰ ਤੁਹਾਨੂੰ ਸਲਾਮਤ ਰੱਖੇ ਜੀ ਤੁਹਾਡਾ ਬਹੁਤ ਸ਼ੁਕਰੀਆ ਤੇ ਇਨਸ਼ਾਅੱਲਾ ਅੱਲਾ ਖੈਰ ਰੱਖੇ। ਇੰਜ ਵੀਡੀਓਜ਼ ਜਿਹੜੀਆਂ ਨੇ ਅੱਛੀਆਂ ਇਖਲਾਕੀ ਸਬਕ ਮੋਜ਼ ਬਣਦੀਆਂ ਵੀ ਰਹਿਣਗੀਆਂ ਤੁਹਾਡੇ ਤੱਕ ਪਹੁੰਚਦੀਆਂ ਵੀ ਰਹਿਣਗੀਆਂ। ਜੇ ਗੱਲ ਚੰਗੀ ਲੱਗਦੀ ਹੋਵੇ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਆ ਕਰੋ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਦੁਆਵਾਂ 'ਚ ਯਾਦ ਰੱਖਿਓ। ਅੱਲਾ ਸੋਹਣੇ ਦੇ ਵਾਲੇ। अस्सलाम वालेकुम रहमतुल्लाहि व बरकातहू।